ਅਮਨ ਦੇ ਖਿਲਾਫ ਸਭ ਤੋਂ ਵੱਡਾ ਜਿਹੜਾ ਕਿ ਜੰਗ ਦੇ ਵਿੱਚ ਧੱਕਣਾ ਚਾਹੁੰਦਾ, ਜਿਹਦੀ ਇਹ ਜੰਗ ਹੈ, ਉਹ ਇਜ਼ਰਾਈਲ ਹੈ। ਕਿਉਂਕਿ ਜਦੋਂ ਐਗਜ਼ਿਸਟੈਂਸ਼ੀਅਲ ਥ੍ਰੈਟ ਕਿਹਾ ਜਾਂਦਾ ਹੈ ਤੇ ਉਹ ਅਮਰੀਕਾ ਨੂੰ ਤਾਂ ਹੈ ਨਹੀਂ, ਉਹ ਈਰਾਨ ਨੂੰ ਜਿਹੜਾ ਇਜ਼ਰਾਈਲ ਵੱਲੋਂ ਹੀ ਪ੍ਰਚਾਰਿਆ ਜਾਂਦਾ ਹੈ। ਹਾਲਾਂਕਿ ਖੁਦ ਉਹ ਨਿਊਕਲੀਅਰ ਰੱਖ ਕੇ ਬੈਠਾ ਹੋਇਆ ਹੈ। ਇੱਕ ਪਾਸੇ ਪਾਕਿਸਤਾਨ ਦੀ ਸਕਸੈਸ ਹੈ ਔਰ ਇੰਡੀਆ ਦਾ ਤੁਸੀਂ ਹਾਲ ਦੇਖੋ, ਇਹਨਾਂ ਦਾ ਸਾੜਾ, ਇਹਨਾਂ ਦਾ ਘਟੀਆਪਨ। ਹੁਣ ਵੀ ਉਹ ਕੋਈ ਮੀਮ ਬਣਾ ਕੇ ਦੱਸ ਰਿਹਾ ਕਿ ਪਾਕਿਸਤਾਨ ਫੇਲ ਹੋ ਗਿਆ, ਹੁਣ ਜੰਗ ਫੇਰ ਹੋਣ ਲੱਗੇ। ਉਹਨਾਂ ਨੂੰ ਉਹ ਢੀਕ ਰਹੇ ਨੇ ਕਿ ਵੀ ਇਹ ਜਿਹੜਾ ਅਮਰੀਕਾ ਉਹ ਵਾਪਸ ਬੰਬਾਰੀ ਸ਼ੁਰੂ ਕਰੇ, ਤਾਂ ਕਹਿਣ ਜੀ ਲਓ ਜੀ ਪਾਕਿਸਤਾਨ ਬੜਾ ਖੜਪੈਂਚ ਬਣਿਆ ਸੀ ਤੇ ਹੁਣ ਉਹਨਾਂ ਦਾ ਹਾਲ ਦੇਖ ਲਓ। ਜਰਮਨ ਦੇ ਵਿੱਚ ਬੈਠਾ ਰਾਜਨਾਥ ਸਿੰਘ, ਬਰਲਿਨ ਦੇ ਵਿੱਚ ਉਹ ਇਹ ਬਿਆਨ ਦੇ ਰਿਹਾ ਕਿ ਵੀ ਇੰਡੀਆ ਨੇ ਬਹੁਤ ਆਪਣਾ ਮੇਨਟੇਨ ਕੀਤਾ ਬੈਲੈਂਸ ਡਿਪਲੋਮੈਟਿਕ ਅਪਰੋਚ ਮੋਦੀ ਦੇ ਥੱਲੇ। ਇਸ ਲਈ ਜਿਹੜਾ ਇੰਡੀਆ ਦਾ ਰੋਲ ਹੈ ਗਲੋਬਲ ਲੈਵਲ ਦੇ ਉੱਤੇ ਪੀਸ ਕ੍ਰੀਏਟ ਕਰਨ ਦੇ ਲਈ, ਇਨਕਲੂਡਿੰਗ ਦਾ ਵੈਸਟ ਏਸ਼ੀਆ ਕ੍ਰਾਈਸਿਸ, ਇਹ ਬਹੁਤ ਵੱਡਾ ਸਾਡਾ ਰੋਲ ਹੈ। ਕਿ ਤੁਹਾਡਾ ਫੋਰਨ ਮਿਨਿਸਟਰ ਜਿਹੜਾ ਉਹ ਆਪੋਜੀਸ਼ਨ ਲੀਡਰਾਂ ਦੇ ਨਾਲ ਮੁਲਾਕਾਤ ਦੇ ਵਿੱਚ ਇਹ ਕਹਿੰਦਾ ਹੈ ਕਿ ਭਾਈ ਇਹ ਜਿਹੜਾ ਡਿਪਲੋਮੇਸੀ ਹੈ, ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਪਾਕਿਸਤਾਨ ਸਮਝੌਤਾ ਕਰਵਾ ਰਿਹਾ, ਉਹ ਕਹਿੰਦਾ ਵੀ ਇਹ ਤਾਂ ਦਲਾਲੀ ਹੈ, ਦਲਾਲਾਂ ਦੀ ਕੌਮ ਹੈ, ਅਸੀਂ ਦਲਾਲ ਨਹੀਂ ਹੈਗੇ। ਹੁਣ ਰਾਜਨਾਥ ਸਿੰਘ ਕਹਿ ਰਿਹਾ ਵੀ ਪ੍ਰਾਈਮ ਮੋਦੀ ਤਾਂ ਬਹੁਤ ਦਲਾਲੀ ਕਰਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਕ੍ਰਾਈਸਿਸ ਵਿੱਚ ਪਾਕਿਸਤਾਨ ਵੱਲੋਂ ਬਹੁਤ ਹੀ ਔਖਾ ਪਰ ਡਿਪਲੋਮੈਸੀ ਦੀ ਦੁਨੀਆ ਵਿੱਚ ਸਭ ਤੋਂ ਖੂਬਸੂਰਤ ਰੋਲ ਨਿਭਾਇਆ ਜਾ ਰਿਹਾ ਹੈ। 47 ਸਾਲ ਦੇ ਟਕਰਾਅ ਬਾਅਦ ਦੋ ਧਿਰਾਂ ਨੂੰ ਆਪਸੀ ਟੇਬਲ ਤੇ ਬਿਠਾਉਣਾ ਅਤੇ ਭਾਰੀ ਖਿੱਚੋਤਾਣ ਦੇ ਬਾਵਜੂਦ ਸੀਜ਼ਫਾਇਰ ਨੂੰ ਅੱਗੇ ਵਧਾਉਣਾ ਇਹ ਸੌਖਾ ਕੰਮ ਨਹੀਂ ਸੀ। ਸੋ ਅਸੀਂ ਆਸ ਕਰਦੇ ਹਾਂ ਕਿ ਫਾਈਨਲੀ ਅਮਰੀਕਾ ਤੇ ਈਰਾਨ ਵਿੱਚ ਕੋਈ ਪੱਕੀ ਡੀਲ ਸੰਭਵ ਹੋ ਜਾਵੇ। ਇਸ ਨਾਲ ਪਾਕਿਸਤਾਨ ਦਾ ਰੁਤਬਾ ਹੋਰ ਵੀ ਉੱਚਾ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਆਪਣੇ ਇੰਟਰਵਿਊ ਵਿੱਚ ਵੀ ਕਿਹਾ ਸੀ, ਜਿਹੜੇ ਟੋਰਾਂਟੋ ਤੋਂ ਸਰ ਸੁਖਦੇਵ ਸਿੰਘ ਗਿੱਲ ਚਲਾਉਂਦੇ ਨੇ, ਆਲਮੋਸਟ 30 ਸਾਲ ਹੋ ਗਏ ਨੇ ਇਹ ਪ੍ਰੋਗਰਾਮ, ਬੁੱਧਵਾਰ ਆਲਮੋਸਟ 1 ਘੰਟੇ ਦੀ ਡਿਸਕਸ਼ਨ ਹੁੰਦੀ ਹੈ। ਤਾਂ ਮੈਂ ਕਿਹਾ ਸੀ ਕਿ ਦੇਖੋ 80 ਸਾਲਾਂ 'ਚ ਪਾਕਿਸਤਾਨ ਕਿੱਥੇ ਪਹੁੰਚ ਗਿਆ, ਇਹਦੇ ਬਾਵਜੂਦ ਕਿ ਇੰਡੀਆ ਨੇ ਇਸ ਨੂੰ ਕਦੇ ਮਨਜ਼ੂਰ ਨਹੀਂ ਕੀਤਾ। ਅਖੰਡ ਭਾਰਤ ਅੱਜ ਵੀ ਉਹਨਾਂ ਦੇ ਅੰਦਰ ਵਸਦਾ ਹੈ। ਉਹਨਾਂ ਨੇ ਪਾਣੀ ਰੋਕਿਆ, ਕਸ਼ਮੀਰ ਦੇ ਮੁੱਦੇ ਦੇ ਉੱਤੇ ਜੰਗਾਂ ਕੀਤੀਆਂ। 71 ਦੇ ਵਿੱਚ ਫੌਜੀ ਤਾਕਤ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ 2 ਟੁਕੜਿਆਂ ਦੇ ਵਿੱਚ ਵੰਡਿਆ, ਬੰਗਲਾਦੇਸ਼ ਕ੍ਰੀਏਟ ਕੀਤਾ, ਮਸ਼ਰਕੀ ਪਾਕਿਸਤਾਨ ਨੂੰ। ਔਰ ਇਸ ਸਾਰੇ 'ਚ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਇੰਡੀਆ ਦਾ ਜ਼ੋਰ ਇਸ ਗੱਲ 'ਤੇ ਹੀ ਲੱਗਾ ਰਿਹਾ ਕਿ ਪਾਕਿਸਤਾਨ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਐਪੀ ਸੈਂਟਰ ਆਫ ਟੈਰਰਿਜ਼ਮ ਔਰ ਦੂਸਰਾ ਕਰਨਾ। ਹਾਲਾਂਕਿ ਭਾਰਤ ਖੁਦ ਕਦੇ ਬਲੋਚਾਂ ਰਾਹੀਂ, ਕਦੇ ਸਿੰਧੀਆਂ ਰਾਹੀਂ, ਕਦੇ ਹੁਣ ਜਿਵੇਂ ਤਹਿਰੀਕੇ ਤਾਲਿਬਾਨ ਜਿਹੜਾ ਉਸ ਰਾਹੀਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਲਗਾਤਾਰਤਾ ਨਾਲ ਕਰਵਾਉਂਦਾ ਹੈ। ਸਮਝੌਤਾ ਐਕਸਪ੍ਰੈਸ ਦੀ ਬੰਬਿੰਗ ਹੋਏ ਵਿਦਨ ਪਾਕਿਸਤਾਨ, ਜਿਹੜਾ ਕੁਲਭੂਸ਼ਣ ਯਾਦਵ ਪਾਕਿਸਤਾਨ ਦੇ ਕਬਜ਼ੇ 'ਚ ਹੈ, ਜਿਹੜਾ ਈਰਾਨ ਰਾਹੀਂ ਕਿੰਨੇ ਉਹਨੇ ਆਪਣੇ ਜਿਹੜੇ ਨੇ ਉਹ ਸਟੇਸ਼ਨ ਬਣਾਏ ਹੋਏ ਸੀ, ਸੇਫ ਹਾਊਸ ਵਿਦਨ ਬਲੋਚਿਸਤਾਨ। ਲੇਕਿਨ ਜੇ ਇਸ ਸਭ ਦੇ ਬਾਵਜੂਦ ਪਾਕਿਸਤਾਨ ਇੱਕੋ ਇੱਕ ਮੁਲਕ ਹੈ ਇਸਲਾਮਿਕ 55 ਤੋਂ ਜ਼ਿਆਦਾ ਮੁਲਕਾਂ 'ਚ ਜਿਹੜਾ ਨਿਊਕਲੀਅਰ ਪਾਵਰ ਵੀ ਬਣਿਆ, ਜਿਹੜਾ ਆਪਣੀ ਡੱਕੋ ਡੋਲੇ ਖਾਂਦੀ ਇਕੋਨਮੀ ਦੇ ਬਾਵਜੂਦ ਸਰਵਾਈਵ ਵੀ ਉਹਨੇ ਕੀਤਾ। ਔਰ ਹੁਣ ਜਦੋਂ ਕਿ ਐਨ ਇੱਕ ਕ੍ਰਾਈਸਿਸ ਇਸ ਲੈਵਲ 'ਤੇ ਜਿਹਦੇ 'ਚ ਸਾਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ, ਅਮਰੀਕਾ ਈਰਾਨ ਕ੍ਰਾਈਸਿਸ ਜਿਹੜਾ ਹੈ ਜਾਂ ਜੰਗ ਮਹਿਜ਼ 2 ਅਫਰੀਕਾ ਦੇ ਵਿੱਚ ਨਹੀਂ ਹੈ, ਇਸ ਦੇ ਵਿੱਚ ਕਿਵੇਂ 7-8 ਜਿਹੜੇ ਗਲਫ ਕੰਟਰੀਜ਼ ਦੇ ਮੁਲਕ ਇਨਵੋਲਵ ਹੋਏ
ਦੁਨੀਆ ਦੀ ਇਕਨੋਮੀ ਕਿਵੇਂ ਪ੍ਰਭਾਵਿਤ ਹੋਈ, ਸਟ੍ਰੇਟ ਆਫ ਹਾਰਮੂਜ਼ ਜਿੱਥੋਂ 20% ਦੁਨੀਆ ਦਾ ਆਇਲ ਨਿਕਲਦਾ ਹੈ, ਔਰ ਇੱਕ ਟਾਈਟ ਰੋਪ ਵਾਕ ਪਾਕਿਸਤਾਨ ਦੇ ਲਈ, ਇੱਕ ਪਾਸੇ ਚੀਨ ਦੇ ਨਾਲ ਉਸ ਦੇ ਸਬੰਧ ਕਿਸ ਲੈਵਲ ਦੇ ਨੇ, ਲੇਕਿਨ ਜਦੋਂ ਤੁਸੀਂ ਅਮਰੀਕਾ ਦੇ ਪਾਲੇ 'ਚ ਆ ਕੇ ਈਰਾਨ ਦੇ ਇਸ ਕ੍ਰਾਈਸਿਸ ਦੇ ਵਿੱਚ ਪਲੇ ਕਰ ਰਹੇ ਹੋ, ਤੇ ਚਾਈਨਾ ਜਿਹੜਾ ਈਰਾਨ ਕ੍ਰਾਈਸਿਸ ਨੂੰ ਲੈ ਕੇ ਪ੍ਰਭਾਵਿਤ ਹੈ, ਉੱਥੋਂ ਕੋਈ ਐਸਾ ਖੌਫ ਨਜ਼ਰ ਨਹੀਂ ਆਇਆ ਕਿ ਜੀ ਪਾਕਿਸਤਾਨ ਜਿਵੇਂ ਕੋਈ ਅਮਰੀਕਾ ਵੱਲ ਮੁੜ ਗਿਆ ਹੋਏ। ਸੋ ਉਹਨੇ ਇੱਕੋ ਵੇਲੇ ਅਮਰੀਕਾ ਨੂੰ ਵੀ, ਚੀਨ ਨੂੰ ਵੀ, ਫਿਰ ਜਿਵੇਂ ਅਸੀਂ ਸਾਊਦੀ ਅਰੇਬੀਆ ਔਰ ਈਰਾਨ ਜਿਹੜੇ ਪੋਲਸ ਅਪਾਰਟ ਰਹੇ ਨੇ ਹੁਣ ਤੱਕ, ਉਹਨਾਂ 'ਚ ਪਹਿਲਾਂ ਨਜ਼ਦੀਕੀਆਂ ਲਿਆਉਣ ਲਈ ਵੀ ਰੋਲ ਅਦਾ ਕੀਤਾ, ਔਰ ਹੁਣ ਇਹਦੇ ਬਾਵਜੂਦ ਕਿ ਈਰਾਨ ਨੇ 1000 ਤੋਂ ਜ਼ਿਆਦਾ ਅਟੈਕ ਸਾਊਦੀ ਅਰੇਬੀਆ 'ਤੇ ਮਿਸਾਈਲ ਔਰ ਡਰੋਨ ਦੇ ਕੀਤੇ। ਇਹ ਪਾਕਿਸਤਾਨ ਦੀ ਐਡਵਾਈਸ ਸੀ ਕਿ ਸਾਊਦੀ ਅਰੇਬੀਆ ਨੇ ਜਵਾਬੀ ਜਿਹੜਾ ਉਹ ਹਮਲਾ ਨਹੀਂ ਕੀਤਾ। ਸੋ ਇਸ ਸਭ ਦੇ ਨਾਲ ਨਾਲ ਪਾਕਿਸਤਾਨ ਵੱਲੋਂ ਤੁਰਕੀਏ, ਇਜਿਪਟ ਔਰ ਸਾਊਦੀ ਅਰੇਬੀਆ ਦੇ ਨਾਲ ਮਿਲ ਕੇ ਆਪਣੀ ਇੱਕ ਜਿਹੜੀ ਇਸਲਾਮਿਕ ਨੈਟੋ ਦਾ ਮੂਵ ਵੀ ਜਿਹੜਾ ਇੱਕ ਆਪਣੇ ਤੌਰ ਦੇ ਉੱਤੇ ਚੱਲ ਰਿਹਾ, ਔਰ ਇਹ ਸੌਖਾ ਕੰਮ ਨਹੀਂ ਹੈ। ਔਰ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਪਾਕਿਸਤਾਨ ਨੇ ਅਮਰੀਕਾ ਔਰ ਈਰਾਨ ਨੂੰ ਇੱਕ ਟੇਬਲ ਤੇ ਬਿਠਾਇਆ, 47 ਸਾਲਾਂ ਦੀ ਹੌਸਟਿਲਿਟੀ ਕੋਈ ਇਹ ਛੋਟੀ ਚੀਜ਼ ਨਹੀਂ ਹੈ ਕਿ ਭਾਈ ਉਹ ਡੈਥ ਟੂ ਅਮਰੀਕਾ ਉੱਥੋਂ ਨਾਰਾ ਆਇਤੁੱਲਾ ਖਮੀਨੀ ਦੇ ਜ਼ਮਾਨੇ ਦਾ ਨਿਕਲਿਆ ਹੋਏ, ਤੇ ਇਧਰ ਇਹ ਹੋਏ ਕਿ ਵੀ ਇਹਨਾਂ ਨੂੰ ਅਸੀਂ ਇਹਨਾਂ ਦੀ ਤਹਿਜ਼ੀਬ ਹੀ ਮਿਟਾ ਦੇਣੀ ਹੈ, ਸਟੋਨ ਏਜ 'ਚ ਲੈ ਜਾਣਾ। ਔਰ ਫਿਰ ਜਿਹੜਾ ਮੁੱਕ ਰਿਹਾ ਸੀ ਜੰਗਬੰਦੀ ਦਾ ਵਕਤ, ਅੱਜ ਸਵੇਰੇ ਕੱਲ ਤੱਕ ਵੀ ਸਭ ਦੇ ਸਾਹ ਸੁੱਕੇ ਹੋਏ ਸੀ ਕਿ ਵੀ ਫੁੱਲ ਫਲੈਜਡ, ਔਰ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਹਿਣਾ ਸ਼ੁਰੂ ਕੀਤਾ ਹੋਇਆ ਸੀ ਵੀ ਅਸੀਂ ਇਹਨਾਂ ਨੂੰ ਪਹੁੰਚਾ ਦੇਵਾਂਗੇ ਉੱਥੇ ਹੀ, ਫਿਰ ਉਹੀ ਰਸਤਾ ਬਚਿਆ ਹੈ ਇਹਦੇ ਲਈ। ਲੇਕਿਨ ਇਸ ਤੋਂ ਠੀਕ 3 ਘੰਟੇ ਪਹਿਲਾਂ ਜਦੋਂ ਜੰਗਬੰਦੀ ਦਾ ਵਕਤ ਮੁੱਕਣ ਵਾਲਾ ਸੀ, ਸਭ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਸ਼ਾਹਬਾਜ਼ ਸ਼ਰੀਫ, ਉਹਨਾਂ ਦੇ ਫੀਲਡ ਮਾਰਸ਼ਲ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ, ਔਰ ਆਸਮ ਮੁਨੀਰ ਫੀਲਡ ਮਾਰਸ਼ਲ, ਉਹਨਾਂ ਦੀ ਰਿਕੁਐਸਟ ਦੇ ਉੱਤੇ, ਕਿਉਂਕਿ ਈਰਾਨ ਦੇ ਵਿੱਚ ਇਸ ਵੇਲੇ ਸੋਲਿਡ ਲੀਡਰਸ਼ਿਪ ਨਹੀਂ ਹੈ, ਉਹ ਉਹਨਾਂ ਦੀ ਯੂਨੀਫਾਈਡ ਕੋਈ ਪ੍ਰਪੋਜ਼ਲ ਜਿਹਦੇ ਤੇ ਗੱਲਬਾਤ ਹੋ ਸਕੇ, ਅਸੀਂ ਉਸ ਵਕਤ ਤੱਕ ਜਦੋਂ ਤੱਕ ਗੱਲਬਾਤ ਨਹੀਂ ਹੋ ਜਾਂਦੀ ਇਸ ਜੰਗਬੰਦੀ ਨੂੰ ਅੱਗੇ ਵਧਾ ਰਹੇ। ਹੁਣ ਇਹ ਆਪਣੇ ਆਪ ਦੇ ਵਿੱਚ ਦੇਖੋ, ਇਹ ਹਿਕਅਪਸ ਤਾਂ ਹੁੰਦੇ ਨੇ ਗੱਲਬਾਤ, ਪਰ ਜਿਸ ਲੈਵਲ ਦੇ ਉੱਤੇ, ਕਿਉਂਕਿ ਜਿਹੜਾ ਕਾਊਂਟਰਵੇਟ ਹੈ ਅਮਨ ਦੇ ਖਿਲਾਫ, ਸਭ ਤੋਂ ਵੱਡਾ ਜਿਹੜਾ ਕਿ ਜੰਗ ਦੇ ਵਿੱਚ ਧੱਕਣਾ ਚਾਹੁੰਦਾ, ਜਿਹਦੀ ਇਹ ਜੰਗ ਹੈ, ਉਹ ਇਜ਼ਰਾਈਲ ਹੈ। ਕਿਉਂਕਿ ਜਦੋਂ ਐਗਜ਼ਿਸਟੈਂਸ਼ੀਅਲ ਥ੍ਰੈਟ ਕਿਹਾ ਜਾਂਦਾ ਹੈ ਤੇ ਉਹ ਅਮਰੀਕਾ ਨੂੰ ਤਾਂ ਹੈ ਨਹੀਂ, ਉਹ ਈਰਾਨ ਨੂੰ ਜਿਹੜਾ ਇਜ਼ਰਾਈਲ ਵੱਲੋਂ ਹੀ ਪ੍ਰਚਾਰਿਆ ਜਾਂਦਾ ਹੈ, ਹਾਲਾਂ ਖੁਦ ਉਹ ਨਿਊਕਲੀਅਰ ਰੱਖ ਕੇ ਬੈਠਾ ਹੋਇਆ। ਲੇਕਿਨ ਪਾਕਿਸਤਾਨ ਜਿਹੜਾ ਇੰਨਾ ਕੁਛ ਜਰ ਕੇ ਵੀ ਉਸ ਦਾ ਅੱਗੇ ਤੋਰਨਾ, ਇਸ ਗੱਲ ਨੂੰ ਜੰਗਬੰਦੀ ਤੱਕ ਪਹੁੰਚਾਉਣਾ, ਹੁਣ ਵੀ ਜਿਹੜੀ ਹੋਪ, ਜਿਵੇਂ ਈਰਾਨ ਦਾ ਜਿਹੜਾ UN 'ਚ ਐਮਬੈਸਡਰ ਹੈ ਉਹਨੇ ਕਿਹਾ ਕਿ ਵੀ ਅਮਰੀਕਾ ਇਹ ਜਿਹੜੀ ਬਲੌਕੇਡ ਚੁੱਕਣ ਵੱਲ ਵੱਧ ਸਕਦਾ ਹੈ, ਔਰ ਫਿਰ ਗੱਲਬਾਤ ਦੀ ਟੇਬਲ ਦੇ ਉੱਤੇ ਵੀ ਹਾਲਾਂ ਈਰਾਨ ਨੇ ਬੜੀ ਟਫ ਪੋਸਚਰਿੰਗ ਕੀਤੀ ਹੈ ਨੈਗੋਸ਼ੀਏਸ਼ਨ ਦੇ ਹਵਾਲੇ ਨਾਲ। ਸੋ ਅਸੀਂ ਇਸ ਨੂੰ ਪਾਕਿਸਤਾਨ ਦੀ ਡਿਪਲੋਮੇਸੀ ਦਾ ਜਿਹੜਾ ਉਹ ਸਿਖਰ ਕਹਿ ਸਕਦੇ ਹਾਂ, ਉਹਦੀ ਸਕਸੈਸ ਦਾ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਪੰਜਾਬ ਦੇ ਵਿੱਚ ਇੱਕ ਵੱਡੇ ਸਿੱਖਾਂ ਦੇ ਲੀਡਰ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਉਹਨਾਂ ਨੇ ਜਿਹੜਾ ਬਿਆਨ ਦਿੱਤਾ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀਆਂ ਅਮਨ ਤੇ ਪੀਸ ਦੀਆਂ ਕੋਸ਼ਿਸ਼ਾਂ ਲਈ ਆਸਮ ਮੁਨੀਰ, ਉਹਨਾਂ ਨੇ ਅਸੀਮ ਲਿਖਿਆ, ਆਸਮ ਮੁਨੀਰ ਨੋਬਲ ਪੀਸ ਪ੍ਰਾਈਜ਼ ਦੇ ਹੱਕਦਾਰ। ਔਰ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਈਰਾਨ, ਅਮਰੀਕਾ ਤੇ ਇਜ਼ਰਾਈਲ ਵਿਚਾਲੇ ਤਣਾਅ ਘਟਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਜੇ ਯਤਨ ਦੁਨੀਆ ਵਿੱਚ ਅਮਨ ਦੀ ਬਹਾਲੀ ਲਈ ਬਹੁਤ ਜ਼ਰੂਰੀ ਹਨ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਅਗਵਾਈ ਖਾਸ ਕਰਕੇ ਆਸਮ ਮੁਨੀਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੁਨੀਆ ਦੇ ਵਿੱਚ ਅਮਨ ਔਰ ਸ਼ਾਂਤੀ ਲਈ ਬਹੁਤ ਅਹਿਮ ਨੇ, ਤੇ ਇਹਨਾਂ ਕੋਸ਼ਿਸ਼ਾਂ ਨੂੰ ਦੀ ਬਦੌਲਤ ਜੋ ਐਫਰਟ ਕਰਕੇ ਜੰਗਬੰਦੀ ਔਰ ਗੱਲਬਾਤ ਚਲਵਾਈ ਗਈ ਹੈ, ਇਸ ਲਈ ਜਿਹੜਾ ਆਸਮ ਮੁਨੀਰ ਨੂੰ ਨੋਬਲ ਪੀਸ ਪ੍ਰਾਈਜ਼ ਦੇ ਨਾਲ ਆਨਰ ਕੀਤਾ ਜਾਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਜਿਹੜਾ, ਕਿਉਂਕਿ ਸਿੱਖ ਬੜੀ ਕਲੋਜ਼ਲੀ ਇਹਨੂੰ ਵਾਚ ਕਰ ਰਹੇ ਨੇ, ਅਸੀਂ ਉਸ ਖਿੱਤੇ ਦੇ ਵਿੱਚ
हिंदुआ और इंडिया पाकिस्तान तो बाद तीसरी ਧਿਰ ਹੈ ਐਜ਼ ए बफर भी ਜੀ ਔਰ ਦੂਸਰਾ ਵੀ। ਔਰ ਇਹ ਸਾਰੇ ਨੂੰ ਦੇਖਦੇ ਆ ਇੱਕ ਪਾਸੇ ਪਾਕਿਸਤਾਨ ਦੀ ਸਕਸੈਸ ਹੈ ਔਰ ਇੰਡੀਆ ਦਾ ਤੁਸੀਂ ਹਾਲ ਦੇਖੋ, ਇਹਨਾਂ ਦਾ ਸਾੜਾ, ਇਹਨਾਂ ਦਾ ਘਟੀਆਪਨ। ਹੁਣ ਵੀ ਉਹ ਕੋਈ ਮੀਮ ਬਣਾ ਕੇ ਦੱਸ ਰਿਹਾ ਕਿ ਪਾਕਿਸਤਾਨ ਫੇਲ ਹੋ ਗਿਆ, ਹੁਣ ਜੰਗ ਫੇਰ ਹੋਣ ਲੱਗੇ। ਉਹਨਾਂ ਨੂੰ ਉਹ ਡੀਕ ਰਹੇ ਨੇ ਕਿ ਵੀ ਇਹ ਜਿਹੜਾ ਅਮਰੀਕਾ ਉਹ ਵਾਪਸ ਬੰਬਾਰੀ ਸ਼ੁਰੂ ਕਰੇ, ਤਾਂ ਕਹਿਣ ਜੀ ਲਓ ਜੀ ਪਾਕਿਸਤਾਨ ਬੜਾ ਖੜਪੈਂਚ ਬਣਿਆ ਸੀ ਤੇ ਹੁਣ ਉਹਨਾਂ ਦਾ ਹਾਲ ਦੇਖ ਲਓ। ਔਰ ਇਹ ਗੱਲ ਕੋਈ ਸਟਰੀਟ ਲੈਵਲ ਦੇ ਉਹਨਾਂ ਦੇ ਜਿਹੜੇ ਪੇਡ ਲੋਕ ਨੇ ਉਹ ਨਹੀਂ ਕਰ ਰਹੇ, ਜਾਂ ਜਿਹੜਾ ਦਰਬਾਰੀ ਮੀਡੀਆ ਜਾਂ ਗੋਦੀ ਮੀਡੀਆ ਉਹ ਨਹੀਂ ਕਰ ਰਿਹਾ। ਤੁਸੀਂ ਈਵਨ ਇੰਡੀਆ ਕਿੰਨਾ ਝੂਠ ਦੇ ਉੱਤੇ ਇਹਨਾਂ ਦਾ ਸਾਰਾ ਪਾਠ ਮਬਨੀ ਹੈ। ਹੁਣ ਇਹਨਾਂ ਦਾ ਡਿਫੈਂਸ ਮਿਨਿਸਟਰ ਜਿਹੜਾ ਹੈ ਉਹ ਗਿਆ ਹੋਇਆ ਬਾਹਰਲੇ ਦੌਰੇ ਦੇ ਉੱਤੇ, ਔਰ ਉਹਦੀ ਮੈਂ ਸਟੇਟਮੈਂਟ ਜਿਹੜੀ ਆ ਉਹ ਦੱਸਣਾ ਚਾਹੁੰਦਾ ਕਿ ਭਾਈ ਜਿਹਦੇ 'ਚ ਰਾਜਨਾਥ ਸਿੰਘ ਜਾ ਕੇ ਉੱਥੇ ਕਹਿੰਦਾ ਟਾਈਮ ਮੇ ਕਮ ਵੈਨ ਇੰਡੀਆ ਪਲੇਜ਼ ਏ ਰੋਲ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਔਨ ਪੀਸ ਓਵਰਟਿਓਰਸ ਇਨ ਵੈਸਟ ਏਸ਼ੀਆ ਹਾਈਲਾਈਟਸ ਇੰਡੀਆਜ਼ ਅਪਰੋਚ। ਹੁਣ ਜਰਮਨ ਦੇ ਵਿੱਚ ਬੈਠਾ ਰਾਜਨਾਥ ਸਿੰਘ, ਬਰਲਿਨ ਦੇ ਵਿੱਚ ਉਹ ਇਹ ਬਿਆਨ ਦੇ ਰਿਹਾ ਕਿ ਵੀ ਇੰਡੀਆ ਨੇ ਬਹੁਤ ਆਪਣਾ ਮੇਨਟੇਨ ਕੀਤਾ ਬੈਲੈਂਸ ਡਿਪਲੋਮੈਟਿਕ ਅਪਰੋਚ ਮੋਦੀ ਦੇ ਥੱਲੇ। ਇਸ ਲਈ ਜਿਹੜਾ ਇੰਡੀਆ ਦਾ ਰੋਲ ਹੈ ਗਲੋਬਲ ਲੈਵਲ ਦੇ ਉੱਤੇ ਪੀਸ ਕ੍ਰੀਏਟ ਕਰਨ ਦੇ ਲਈ, ਇਨਕਲੂਡਿੰਗ ਦਾ ਵੈਸਟ ਏਸ਼ੀਆ ਕ੍ਰਾਈਸਿਸ, ਇਹ ਬਹੁਤ ਵੱਡਾ ਸਾਡਾ ਰੋਲ ਹੈ। ਔਰ ਉਹ ਇਹ ਕਹਿ ਰਿਹਾ ਕਿ ਭਾਈ ਇਹ ਅਸੀਂ ਜਿਹੜਾ ਇੰਡੀਅਨ ਡਿਪਲੋਮੇਸੀ ਦੇ ਵਿੱਚ ਯਕੀਨ ਰੱਖਦੇ ਹਾਂ, ਔਰ ਅਸੀਂ ਸਾਡੀ ਡਿਪਲੋਮੇਸੀ ਦਾ ਹੀ ਨਤੀਜਾ ਹੈ ਕਿ ਸਭ ਤੋਂ ਪਹਿਲਾਂ ਸਾਡੀਆਂ ਸ਼ਿਪਸ ਜਿਹੜੀਆਂ ਨੇ ਡਿਪਲੋਮੇਸੀ ਦੀ ਵਜ੍ਹਾ ਕਰਕੇ ਜਿਹੜਾ ਉੱਥੋਂ ਜਿਹੜਾ ਸਟ੍ਰੇਟ ਆਫ ਹਾਰਮੂਜ਼ ਚੋਂ ਨਿਕਲੀਆਂ ਨੇ। ਹਾਲਾਂ ਅਸੀਂ ਡਿਸਕਸ ਕਰਾਂਗੇ ਵੀ ਈਰਾਨ ਨੇ ਹੁਣ ਇੱਕ ਉਹਨਾਂ ਦਾ ਜਹਾਜ਼ ਜਿਹੜਾ ਉਹ ਜ਼ਬਤ ਕਰ ਲਿਆ, ਇੰਡੀਆ ਦਾ ਝੰਡਾ ਪਤਾ ਨਹੀਂ ਕਿਹਦਾ ਲਾਇਆ ਹੋਇਆ ਸੀ, ਬਾਲਟੋਵਾ ਦਾ ਕਿ ਕਿੱਥੋਂ ਦਾ। ਔਰ ਉਹਦੇ 'ਚੋਂ ਰਾਜਨਾਥ ਸਿੰਘ ਕਹਿ ਰਿਹਾ ਕਿ ਵੀ ਅਸੀਂ ਬਹੁਤ ਟਰਾਈ ਕਰਦੇ ਹਾਂ, ਪਰ ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ। ਜਿਸ ਦੇ ਪ੍ਰਾਈਮ ਮਿਨਿਸਟਰ ਹੈਜ਼ ਅਪੀਲ ਟੂ ਬੋਥ ਸਾਈਡਸ ਟੂ ਐਂਡ ਦਾ ਵਾਰ। ਦੇਖੋ ਕਿੰਨੀ ਵੱਡੀ ਡਿਪਲੋਮੇਸੀ ਸਾਡੇ ਪ੍ਰਧਾਨ ਮੰਤਰੀ ਨੇ ਕੀਤੀ। ਉਹਨੇ ਦੋਨਾਂ ਧਿਰਾਂ ਨੂੰ ਕਿਹਾ ਕਿ ਜੀ ਤੁਸੀਂ ਇਸ ਨੂੰ ਜੰਗ ਨੂੰ ਬੰਦ ਕਰੋ। ਔਰ ਸਾਡੇ ਪ੍ਰਾਈਮ ਮਿਨਿਸਟਰ ਦੀ ਬੜੀ ਬੈਲੈਂਸਡ ਅਪਰੋਚ ਹੈ ਡਿਪਲੋਮੇਸੀ। ਉਹ ਈਰਾਨ ਦੇ ਉੱਤੇ ਹਮਲਾ ਕਰਨ ਤੋਂ 48 ਘੰਟੇ ਪਹਿਲਾਂ ਤੁਹਾਡਾ ਪ੍ਰਾਈਮ ਮਿਨਿਸਟਰ ਉਹਨਾਂ ਦੀ ਪਾਰਲੀਮੈਂਟ 'ਚ ਜਾ ਕੇ ਕਨੈਸਟ ਦੇ ਵਿੱਚ ਕਹਿ ਰਿਹਾ ਸੀ ਕਿ ਜੀ ਇੰਡੀਆ ਮਦਰਲੈਂਡ ਹੈ ਤੇ ਫਾਦਰਲੈਂਡ ਜਿਹੜਾ ਉਹ ਇਜ਼ਰਾਈਲ ਹੈ। ਔਰ ਇਹ ਸਾਰੇ ਦੇ ਚਲਦਿਆਂ ਫਿਰ ਉਹ ਕਹਿ ਰਿਹਾ ਕਿ ਵੀ ਸਾਡੇ ਮੋਦੀ ਜੀ ਜਿਹੜੇ ਨੇ ਉਹ ਸਾਰੀਆਂ ਕੰਟਰੀਜ਼ ਦੇ ਨਾਲ ਹੀ ਇਨਵੋਲਵ ਹੁੰਦੇ ਨੇ ਤਾਂ ਕਿ ਡਾਇਲੋਗ ਰਾਹੀਂ ਗੱਲ ਮੁੱਕੇ। ਔਰ ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਦਾ ਵੇ ਇੰਡੀਆ ਇਜ਼ ਮੂਵਿੰਗ, you must have seen that in the Strait of Hormuz no ship from any country was able to pass through. If anyone managed to pass through their 7-8 ships, it was India. कि देखो ਅਸੀਂ ਕੋਈ ਅਮਰੀਕਾ ਦੀ ਵੀ ਦੁਸ਼ਮਣੀ ਨਹੀਂ ਹੈ, ਈਰਾਨ ਦੀ ਵੀ ਨਹੀਂ ਹੈ, ਔਰ ਈਰਾਨ ਕੰਸੀਡਰਸ ਇੰਡੀਆ ਐਜ਼ ਇਟਸ ਫਰੈਂਡ। ਸੋ ਇਹ ਬੜੀ ਬੈਲੈਂਸ ਅਪਰੋਚ ਹੈ ਇੰਡੀਆ ਦੀ। ਫਿਰ ਉਹ ਕਹਿ ਰਿਹਾ ਕਿ ਇਹ ਮੇਰੀ ਪਹਿਲੀ ਵਿਜ਼ਿਟ ਹੈ ਜਰਮਨੀ ਦੇ ਵਿੱਚ, ਔਰ ਮੈਂ ਜਰਮਨੀ ਦੇ ਡਿਫੈਂਸ ਮਿਨਿਸਟਰ ਦੇ ਸੱਦੇ ਦੇ ਉੱਤੇ ਆਇਆ। ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਸਾਨੂੰ ਇਨਵੀਟੇਸ਼ਨ ਮਿਲਿਆ। ਹੁਣ ਇਹਨੂੰ ਕੋਈ ਪੁੱਛੇ ਕਿ ਤੁਹਾਡਾ ਫੋਰਨ ਮਿਨਿਸਟਰ ਜਿਹੜਾ ਉਹ ਓਪੋਜੀਸ਼ਨ ਲੀਡਰਾਂ ਦੇ ਨਾਲ ਮੁਲਾਕਾਤ ਦੇ ਵਿੱਚ ਇਹ ਕਹਿੰਦਾ ਹੈ ਕਿ ਭਾਈ ਇਹ ਜਿਹੜਾ ਡਿਪਲੋਮੇਸੀ ਹੈ, ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਪਾਕਿਸਤਾਨ ਸਮਝੌਤਾ ਕਰਵਾ ਰਿਹਾ, ਉਹ ਕਹਿੰਦਾ ਵੀ ਇਹ ਤਾਂ ਦਲਾਲੀ ਹੈ, ਦਲਾਲਾਂ ਦੀ ਕੌਮ ਹੈ, ਅਸੀਂ ਦਲਾਲ ਨਹੀਂ ਹੈਗੇ। ਹੁਣ ਰਾਜਨਾਥ ਸਿੰਘ ਕਹਿ ਰਿਹਾ ਵੀ ਪ੍ਰਾਈਮ ਮੋਦੀ ਤਾਂ ਬਹੁਤ ਦਲਾਲੀ ਕਰਦਾ। ਦੇਖੋ ਉਹਨੇ ਰਸ਼ੀਆ ਔਰ ਯੂਕਰੇਨ ਦੇ ਮਾਮਲੇ 'ਚ ਵੀ ਉਹਨੇ ਦੋਨਾਂ ਨੂੰ ਕਿਹਾ ਸੀ ਵੀ ਜੰਗ ਮਾੜੀ ਚੀਜ਼ ਹੈ। ਹੁਣ ਉਹਨੇ ਅਮਰੀਕਾ ਔਰ ਈਰਾਨ ਦੇ ਮਾਮਲੇ 'ਚ ਵੀ ਕਿਹਾ ਜੰਗ ਮਾੜੀ ਚੀਜ਼ ਹੈ। ਦੇਖੋ ਅਸੀਂ ਡਿਪਲੋਮੇਸੀ ਦੀ ਦੁਨੀਆ 'ਚ ਸਾਡਾ ਬਹੁਤ ਵੱਡਾ ਰੁਤਬਾ ਹੈ, ਔਰ ਅਜੇ ਵੀ ਅਸੀਂ ਵੱਡਾ ਰੋਲ ਪਲੇ ਕਰ ਸਕਦੇ ਹਾਂ। ਉਹ ਹੁਣ ਤੁਸੀਂ ਇਸ ਸਾਰੇ ਤੋਂ ਮੈਂ ਸਮਝਦਾ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਨੈਰੇਟਿਵ ਦੱਸਦਾ ਹੈ ਕਿ ਇਹ ਇਹਨਾਂ ਨੂੰ ਕਿੰਨੀ ਤਕਲੀਫ ਹੈ। ਔਰ ਮੈਂ ਸਮਝਦਾ ਹਾਂ ਵੀ ਇਸ ਮਾਮਲੇ ਦੇ ਵਿੱਚ ਇਹ ਠੀਕ ਹੈ ਕਿ ਪਿਛਲੇ ਕੱਲ੍ਹ ਕੁਛ ਮਿਸ ਇਨਫੋਰਮੇਸ਼ਨ ਜਿਹੜੀ ਹੈ ਉਹ ਫਾਈਨੈਂਸ਼ੀਅਲ ਟਾਈਮਜ਼ ਔਰ ਗਾਰਡੀਅਨ ਵਗੈਰਾ 'ਚ ਇੰਡੀਅਨ ਜਿਹੜੇ ਲੌਬਿਸਟ ਨੇ ਜਾਂ ਜ਼ਾਓਨਿਸਟ ਲੌਬੀ ਨਾਲ ਮਿਲ ਕੇ ਉਹਨਾਂ ਨੇ ਫੀਲਡ ਮਾਰਸ਼ਲ ਆਸਮ ਮੁਨੀਰ ਦੇ ਉੱਤੇ ਕਿ ਜੀ ਜਿਹੜਾ ਵਾਰਨ ਕਰ ਰਹੇ ਨੇ ਏਜੰਸੀਆਂ ਅਮਰੀਕਾ ਦੀਆਂ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਬਹੁਤ ਜ਼ਿਆਦਾ ਟਰਸਟ ਨਾ ਕਰੋ ਆਸਮ ਮੁਨੀਰ 'ਤੇ, ਇਹ ਨਿਊਟਰਲ ਨਹੀਂ ਹੈ, ਇਹ ਅਲਟੀਮੇਟਲੀ ਇਹ ਹੈ ਉਹ ਹੈ।
ਕਿਉਂਕਿ ਉਹਨਾਂ ਨੂੰ ਇਹ ਜਿਹੜਾ ਇਸ ਕਿਸਮ ਦਾ ਇਹ ਇੰਡੀਅਨਸ ਦੀ ਮਿਸਇਨਫੋਰਮੇਸ਼ਨ ਹੀ ਹੁੰਦੀ ਹੈ। ਲੇਕਿਨ ਇੱਧਰ ਰਾਜਨਾਥ ਸਿੰਘ ਕਲੇਮ ਕਰ ਰਿਹਾ ਕਿ ਜੀ ਅਸੀਂ ਵੀ ਜਿਹੜੀ ਆ ਉਹ ਦੌੜ ਧੂਪ ਤਾਂ ਪੂਰੀ ਕਰ ਰਹੇ ਹਾਂ। ਜਿਵੇਂ ਉਹ ਬਾਂਦਰ ਰਾਜਾ ਬਣਾ ਦਿੱਤਾ ਸੀ ਜੰਗਲ ਦਾ, ਤੇ ਉਹ ਦੌੜ ਧੂਪ ਹੀ ਕਰਦਾ ਸੀ ਇੱਕ ਦਰਖਤ ਤੋਂ ਦੂਜੇ ਤੇ ਦੂਜੇ ਤੋਂ ਇੱਧਰ। ਕਿ ਜੀ ਮੋਦੀ ਜੀ ਤਾਂ ਆਪਣਾ ਟੈਚੀਕੇਸ ਪੈਕ ਹੀ ਰੱਖਦੇ ਨੇ, ਜਾ ਕੇ ਬਸ ਟੈਚੀਕੇਸ ਚੁੱਕਦੇ ਨੇ ਤੇ ਦੂਜੇ ਮੁਲਕ ਚੱਲ ਪੈਂਦੇ ਨੇ। ਦੇਖੋ ਵਿਸ਼ਵ ਗੁਰੂ ਕਿੰਨਾ ਰੋਲ ਅਦਾ ਕਰ ਰਿਹਾ। ਪਰ ਅਸੀਂ ਸਮਝਦੇ ਹਾਂ ਵੀ ਜੇ ਜਿਸ ਲੈਵਲ ਦੇ ਉੱਤੇ ਗੱਲਬਾਤ ਅਲਟੀਮੇਟਲੀ ਡੀਲਸ ਹੀ ਹੁੰਦੀਆਂ ਨੇ, ਔਰ ਪਾਕਿਸਤਾਨ ਜੇ ਇਸ ਦੇ ਵਿੱਚ ਫਾਈਨਲੀ ਕਾਮਯਾਬ ਹੋ ਜਾਂਦਾ ਹੈ, ਫਿਰ ਤਾਂ ਕਿਆ ਕਹਿਣੇ ਕਿ ਭਾਈ ਜਿਹੜੀ ਪਰਮਾਨੈਂਟ ਪੀਸ ਡੀਲ, ਔਰ ਈਰਾਨ ਇੱਕ ਵੱਡੀ ਤਾਕਤ ਦੇ ਤੌਰ ਤੇ ਉੱਭਰੇਗਾ ਹੀ ਉੱਭਰੇਗਾ। ਬਹੁਤ ਸਾਰੇ ਉਹਨੂੰ ਆਲਰੇਡੀ ਚੌਥੀ ਵੱਡੀ ਪਾਵਰ ਅਮਰੀਕਾ, ਰਸ਼ੀਆ, ਚਾਈਨਾ ਤੋਂ ਬਾਅਦ ਕਹਿ ਰਹੇ ਨੇ। ਪਰ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਜੰਗੀ ਤਾਕਤ ਦੇ ਤੌਰ ਤੇ ਆਪਰੇਸ਼ਨ ਸੰਦੂਰ ਤੋਂ ਬਾਅਦ ਉੱਭਰਿਆ, ਔਰ ਡਿਪਲੋਮੈਟਿਕਲੀ ਇਹ ਸਾਰੇ ਕਾਮਯਾਬ ਜੇ ਗੱਲਬਾਤ ਨਹੀਂ ਵੀ ਹੁੰਦੀ, ਕੋਈ ਹੋਰ ਪ੍ਰੋਲੋਂਗ ਹੋ ਜਾਂਦੀ ਹੈ, ਇਹਦੇ ਬਾਵਜੂਦ ਹੁਣ ਤੱਕ ਵੀ ਜਿਹੜਾ ਪਾਕਿਸਤਾਨ ਨੇ ਰੋਲ ਅਦਾ ਕੀਤਾ ਹੈ, ਆਲਰੇਡੀ ਡਿਪਲੋਮੇਸੀ ਦੀ, ਇੰਟਰਨੈਸ਼ਨਲ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ ਪਾਕਿਸਤਾਨ ਨੇ ਆਪਣੀ ਥਾਂ ਬਣਾਈ ਹੈ, ਜਿਹੜੀ ਰਿਮਾਰਕੇਬਲ ਪ੍ਰਾਪਤੀ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।